ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। मैं हाँ हरजिंद कौर मांगड़ ਤੇ ਤੁਸੀਂ ਦੇਖ ਰਹੇ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਡੇਲੀ ਬੁਲੇਟਿਨ ਦੀ ਸ਼ੁਰੂਆਤ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਸੀਨੀਅਰ ਜਰਨਲਿਸਟ ਐਡੀਲੇਡ ਤੋਂ, ਜੋ ਕਿ ਇਸ ਸਮੇਂ ਸਾਡੇ ਨਾਲ ਵੀਡੀਓ ਕਾਲ ਤੇ ਮੌਜੂਦ ਨੇ, ਮਿੰਟੂ ਬਰਾੜ। ਮਿੰਟੂ ਬਰਾੜ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇੰਡੋਜ਼ ਟੀਵੀ ਤੇ। ਸਤਿ ਸ਼੍ਰੀ ਅਕਾਲ ਹਰਜਿੰਦ ਤੇ ਸਾਰੇ ਇੰਡੋਜ਼ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਆ ਜੀ ਸਾਰੇ ਚੜ੍ਹਦੀ ਕਲਾ ਚ ਹੋਣਗੇ ਜੀ। ਮਿੰਟੂ ਬਰਾੜ ਜੀ, ਜਿਵੇਂ ਕਿ ਆਪਣਾ ਪੂਰਾ ਜ਼ੋਰ ਲੱਗਿਆ ਹੋਇਆ ਜੀ ਲੋਕਾਂ ਨੂੰ ਜਾਗਰੂਕ ਕਰਨ ਦਾ। ਅੱਜ ਲਾਸਟ ਡੇਟ ਹੈ ਜੀ ਸੈਂਸਸ 2021 ਦੀ। 10 ਅਗਸਤ ਤੋਂ ਘੜੀਆਂ ਆ ਚੁੱਕੀਆਂ ਨੇ ਜਿਨ੍ਹਾਂ ਦਾ ਸਾਰਿਆਂ ਨੂੰ ਇੰਤਜ਼ਾਰ ਸੀ। ਸੋ ਅੱਜ ਦੇ ਦਿਨ ਦੇ ਵਿੱਚ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਦਾ ਜੀ ਹੋਕਾ ਦੇਣਾ। ਅਸੀਂ ਗੱਲਾਂ ਬਾਤਾਂ ਕਰਨੀਆਂ ਸੈਂਸਸ ਦੇ ਉੱਤੇ, ਕੋਵਿਡ ਦੇ ਉੱਤੇ। ਸੋ ਅਸੀਂ ਸ਼ੁਰੂਆਤ ਕਰ ਲੈਣੇ ਜੀ ਸੈਂਸਸ ਦੀ। ਮਰਦਮਸ਼ੁਮਾਰੀ 2021 10 ਅਗਸਤ ਦਾ ਦਿਨ ਹੈ ਜੀ। ਅੱਜ ਲੋਕਾਂ ਨੂੰ ਅਸੀਂ ਅਪੀਲ ਕਰਨੀ ਹੈ ਕਿ ਫਾਰਮ ਭਰੇ ਜਾਣ। ਬਿਲਕੁਲ ਜੀ, ਦੇਖੋ ਪਿਛਲੇ 2 ਮਹੀਨਿਆਂ ਤੋਂ ਲੱਗੇ ਹੋਏ ਆ ਆਪਾਂ ਅਪੀਲ ਕਰਨ ਤੇ। ਲੋਕ ਇਹਦਾ ਨਤੀਜੇ ਵੀ ਆ ਰਹੇ ਆ। ਬਹੁਤ ਲੋਕ ਪਹਿਲਾਂ ਹੀ ਪ੍ਰਪੇਅਰ ਹੋ ਕੇ ਭਰ ਵੀ ਚੁੱਕੇ ਆ ਫਾਰਮ, ਤੇ ਕੁਝ ਇੱਕ ਅੱਜ 12 ਵਜੇ ਤੋਂ ਪਹਿਲਾਂ ਜਿਹੜੇ ਆਪਣੇ ਫਾਰਮ ਭਰ ਦੇਣਗੇ। ਤੇ ਬਹੁਤ ਸਾਰੇ ਲੋਕਾਂ ਨੂੰ ਨਾ ਇੱਕ ਦੁਚਿੱਤੀਆਂ ਹਜੇ ਵੀ ਮਨ ਦੇ ਵਿੱਚ ਖੜੀਆਂ ਹੋਈਆਂ। ਉਹ ਦੁਚਿੱਤੀਆਂ ਇਹ ਆ ਵੀ ਉਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਵੀ ਅਸੀਂ ਉਸ ਰਾਤ ਕਿੱਥੇ ਹੋਇਆ ਤੇ ਕਿੱਥੇ ਭਰਨਾ, ਅਸੀਂ ਘਰੇ ਭਰੀਏ ਜਾਂ ਕਿਤੇ ਭਰੀਏ। ਜੇ ਸਿੰਪਲ ਭਾਸ਼ਾ 'ਚ ਗੱਲ ਕਰੀਏ ਨਾ, ਅਸੀਂ ਕਿਸੇ ਨੂੰ ਚੱਕਰਾਂ 'ਚ ਪਾਉਣ ਦੀ ਥਾਂ ਤੇ ਵੀ ਦੇਖੋ ਹੈ ਤਾਂ ਸੱਚ ਭਰਨਾ। ਜਿੱਥੇ ਤੁਸੀਂ ਹੈਗੇ ਆ, ਜੇ ਉਹ ਸੱਚ ਭਰੋ ਤਾਂ ਤੁਹਾਨੂੰ ਲੋੜ ਹੀ ਨਹੀਂ ਕੁਛ ਕਰਨ ਦੀ। ਬਸ ਜੋ ਸੱਚਾਈ ਆ ਹੈਗੀ ਆ ਮੌਜੂਦਾ ਹਾਲਾਤ 'ਚ ਉਹੀ ਭਰਨੀ ਆ ਉਹਦੇ ਵਿੱਚ। ਪਰ ਦੂਜੇ ਪਾਸੇ ਇਹ ਆ ਵੀ ਜੇ ਇਨ ਕੇਸ ਕੱਲ ਮੈਨੂੰ ਕਿਸੇ ਸੱਜਣ ਮਿੱਤਰ ਦੀ ਕਾਲ ਆਈ, ਉਹ ਕਹਿੰਦੇ ਜੀ ਦੇਖੋ ਅੱਜ ਤਾਂ ਮੈਂ ਘਰ ਆ ਤੇ ਪਰ ਮੈਂ ਕੱਲ ਨੂੰ ਉਸ ਟਾਈਮ ਦੇ ਵਿੱਚ ਰਾਹ ਚ ਆਊਂਗਾ ਟਰੱਕ ਦੇ ਉੱਤੇ, ਮੈਂ ਇੰਟਰਸਟੇਟ ਚੱਲਦਾ ਤੇ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿਤੇ ਰੁਕਣਾ ਵੀ ਨਹੀਂ, ਮੈਂ ਟਰੱਕ 'ਚ ਆਊਂਗਾ, ਮੈਂ ਫਾਰਮ ਕਿੱਥੇ ਭਰੂੰਗਾ। ਸੋ ਇਹ ਉਹਨਾਂ ਲੋਕਾਂ ਨੂੰ ਅਸੀਂ ਜਾਗਰੂਕ ਕਰਦੇ ਹੋਏ ਦੱਸ ਦਈਏ ਵੀ ਤੁਸੀਂ ਐਡਵਾਂਸ 'ਚ ਫਾਰਮ ਭਰ ਸਕਦੇ ਹੋ ਤੇ ਤੁਸੀਂ ਉਹਦੀ ਇਨਫੋਰਮੇਸ਼ਨ ਦੇ ਸਕਦੇ ਹੋ ਵੀ ਤੁਸੀਂ ਅੱਜ ਇੱਕ ਦਿਨ ਪਹਿਲਾਂ ਭਰ ਰਹੇ ਹੋ, ਪਰ ਕੱਲ ਨੂੰ ਜਿੱਥੇ ਵੀ ਹੋਵੋਗੇ ਇਹ ਅੱਜ ਵਾਲਾ ਫਾਰਮ ਹੀ ਗਿਣਿਆ ਜਾਊ, ਮੈਂ ਦੁਬਾਰਾ ਨਹੀਂ ਭਰਦਾ। ਯਾਨੀ ਕਿ ਡਬਲਿੰਗ ਨਹੀਂ ਕਰਨੀ ਕਿਸੇ ਵੀ ਚੀਜ਼ ਦੀ। ਜੇ ਫਾਰਮ ਭਰਨੋਂ ਛੱਡਣਾ ਨਹੀਂ ਤੇ ਡਬਲਿੰਗ ਵੀ ਨਹੀਂ ਕਰਨੀ। ਸੋ ਇਹ ਇੱਕ ਸਾਦਾ ਜਿਹਾ ਤਰੀਕਾ। ਦੂਜੀ ਜਿਹੜੇ ਕੁਐਸਚਨਾਂ 'ਚ ਜ਼ਿਆਦਾਤਰ ਉਲਝ ਰਹੇ ਸੀ ਜੀ, ਤੇ ਅਸੀਂ ਅਕਸਰ ਕਹਿੰਦੇ ਸੀ ਵੀ ਤੁਹਾਡੀ ਐਨਸੈਸਟਰੀ ਪੁੱਛੀ ਜਾ ਰਹੀ ਆ, ਤੁਹਾਡਾ ਲੈਂਗੁਏਜ ਪੁੱਛੀ ਜਾ ਰਹੀ ਆ, ਘਰੇ ਕੀ ਬੋਲਦੇ ਆ, ਤੇ ਤੁਹਾਡੇ ਧਰਮ ਬਾਰੇ ਪੁੱਛਿਆ ਜਾ ਸਕਦਾ। ਸੋ ਇਹਦੇ 'ਚ ਅਸੀਂ ਸਾਰਿਆਂ ਨੂੰ ਵਾਰ-ਵਾਰ ਇਹੀ ਬੇਨਤੀ ਕੀਤੀ ਆ ਵੀ ਇਹਦੇ 'ਚ ਵੀ ਸੱਚ ਤੋਂ ਸਿਵਾਏ ਹੋਰ ਕੁਛ ਨਹੀਂ ਲਿਖਣਾ ਜੀ। ਤੁਸੀਂ ਐਵੇਂ ਸਟੇਟਸ ਸਿੰਬਲ ਪਿੱਛੇ ਆਪਦੀ ਭਾਸ਼ਾ ਨਾ ਬਦਲਿਓ, ਸਟੇਟਸ ਸਿੰਬਲ ਪਿੱਛੇ ਆਪਦਾ ਧਰਮ ਨਾ ਛੱਡਿਓ, ਸਟੇਟਸ ਸਿੰਬਲ ਪਿੱਛੇ ਆਪਦਾ ਜਿਹੜਾ ਪਿਛੋਕੜ ਨਾ ਛੱਡਿਓ। ਸੋ ਕੋਸ਼ਿਸ਼ ਕਰਿਓ ਉਹੀ ਪਿਛੋਕੜ ਲਿਖੋ। ਖਾਸ ਕਰਕੇ ਜਦੋਂ ਉਲਝਦੇ ਆ, ਉਹ ਐਨਸੈਸਟਰੀ ਦਾ ਜਿਹੜਾ ਕਾਲਮ ਆ ਉੱਥੇ ਆ ਕੇ ਆ ਜਾਂਦਾ ਵੀ ਅਸੀਂ ਕੀ ਲਿਖੀਏ। ਉੱਥੇ ਦੇਖੋ ਉਹਨਾਂ ਨੇ ਤੁਹਾਡਾ ਪਿਛੋਕੜ ਪੁੱਛਿਆ, ਪਰ ਉੱਥੇ ਥੋੜਾ ਜਿਹਾ ਕਨਫਿਊਜ਼ਨ ਆ। ਉਹ ਕਿਹਾ ਜਾ ਵੀ ਤੁਸੀਂ 2 ਲਿਖੋ ਪਿਛਲੀਆਂ। ਹੁਣ ਜੇ ਪਿਛਲੀਆਂ 2 ਕੀਤੀਆਂ ਹੀ ਨਹੀਂ ਤਾਂ ਅਸੀਂ 2 ਲਿਖੀਏ ਕਿੱਥੋਂ? ਹਾਂ, ਅਸੀਂ ਲਿਖ ਸਕਦੇ ਹਾਂ ਜਿਹੜੇ ਸਿੱਖ ਰਾਜ ਦਾ ਸੰਬੰਧਤ ਰੱਖਦੇ ਸੀ, ਅਸੀਂ ਲਿਖ ਦਿਆਂਗੇ ਸਿੱਖ ਰਾਜ / ਇੰਡੀਅਨ। ਤਾਂ 2 ਸਾਡੀਆਂ ਪਿੱਛੋਂ ਕਿੱਥੋਂ ਆਏ ਆ। ਜੇ ਹੁਣ ਤਾਮਿਲ ਵਾਲੇ ਪਾਸੇ ਵਾਲੇ ਆ, ਜਿਵੇਂ ਦਰਾਵਿੜ ਸੀ ਉਦੋਂ, ਉਹਨਾਂ ਨੇ ਉਹ ਲਿਖ ਸਕਦੇ ਆ। ਪਰ ਜੇ ਨਾਰਥ ਇੰਡੀਅਨ, ਕੱਲ ਏਦਾਂ ਹੀ ਮੇਰੀ ਗੱਲ ਚੱਲ ਰਹੀ ਸੀ ਆਪਣੇ ਸੱਜਣ ਮਿੱਤਰ ਨਾਲ, ਉਹ ਕਹਿੰਦੇ ਵੀ ਹੁਣ ਮੈਂ ਇੱਥੇ ਕੀ ਲਿਖਾਂ। ਵੈਸੇ ਤਾਂ ਇਕੱਲਾ ਇੰਡੀਅਨ ਲਿਖੇ ਸਰਦਾ, ਕੁਛ ਨਹੀਂ ਲੋੜ, ਇੰਡੀਅਨ ਲਿਖ ਸਕਦੇ ਹੋ। ਪਰ ਜਿਨ੍ਹਾਂ ਨੂੰ ਇੱਛਾ ਉਹਨੂੰ ਆਪਦੇ ਨੂੰ ਉਹਦੇ ਨਾਲ ਨਾਰਥ ਇੰਡੀਅਨ ਲਿਖ ਦਿਓ ਜੇ ਤੁਹਾਨੂੰ ਹੋਰ ਲੱਗਦਾ। ਜੇ ਤੁਹਾਨੂੰ ਹੋਰ ਉਹਨੂੰ ਜਾਨੀ ਕਿ ਕਈ ਲੋਕ ਇਹਦੇ 'ਚ ਪੰਜਾਬ ਭਰ ਰਹੇ ਆ ਜੀ। ਇਹ ਵੀ ਸੁਣਨ 'ਚ ਮਿਲਿਆ ਕਿ ਪੰਜਾਬ ਜਾਂ ਪੰਜਾਬੀ ਲਿਖ ਰਹੇ ਨੇ। ਤੇ ਜੇ ਇੱਕ ਇਹਨਾਂ 'ਚ ਹੋਰ ਵੀ ਭੰਬਲ ਭੂਸਾ ਬਣਿਆ ਕਿ ਜਿਹੜਾ ਸਿੱਖ ਲਿਖਣਾ, ਸਿੱਖ ਕੱਲਾ ਲਿਖਣਾ ਜਾਂ ਸਿੱਖੀਜ਼ਮ ਲਿਖਣਾ, ਇਹ ਵੀ ਲੋਕਾਂ ਦੇ ਵਿੱਚ ਸਵਾਲ ਬਣਿਆ ਜੀ। ਇੱਕ ਹੋਰ ਸਭ ਤੋਂ ਵੱਡਾ ਸਵਾਲ ਜਿਹੜਾ ਇਹ ਕਰ ਰਹੇ ਨੇ ਕਿ 10 ਅਗਸਤ ਦੀ ਰਾਤ ਨੂੰ ਲੋਕੀ ਸਾਡੇ ਘਰ ਹੋਣਗੇ, ਉਹਨਾਂ ਬਾਰੇ ਭਰਨਾ ਹੈ ਜਾਂ ਅਸੀਂ ਆਪਣੇ ਪਰਿਵਾਰ ਬਾਰੇ ਭਰਨਾ ਹੈ? ਕਿਉਂਕਿ 10 ਅਗਸਤ ਦੀ ਰਾਤ ਨੂੰ ਉਹਨਾਂ ਨੇ ਕਿਹਾ ਕਿ ਜਿੰਨੇ ਲੋਕ ਤੁਹਾਡੇ ਘਰ ਦੇ ਵਿੱਚ ਮੌਜੂਦ ਹੋਣਗੇ ਉਹਨਾਂ ਦੀ ਸਾਰਿਆਂ ਦੀ ਜਾਣਕਾਰੀ ਦੇਣੀ ਆ। ਦੇਖੋ ਸਿੰਪਲ ਗੱਲ ਤੁਹਾਨੂੰ ਦੱਸਾਂ, ਜੇ ਹੁਣ ਆਪਾਂ ਫੋਟੋ ਖਿੱਚਣੀ ਹੋਵੇ ਕਿਸੇ ਵੀ ਚੀਜ਼ ਦੀ, ਘਰ ਦੇ ਵਿੱਚ ਫੋਟੋ ਖਿੱਚਣੀ ਆ, ਜਿੰਨੇ ਜਾਣੇ ਘਰ 'ਚ ਬੈਠੇ ਆਪਾਂ ਸਾਰਿਆਂ ਦੀ ਫੋਟੋ ਖਿੱਚਣੀ ਆ, ਤਾਂ ਉਹ ਸੱਚ ਆ ਨਾ। ਤੇ ਜੇ ਹੁਣ ਸਾਡੀ ਛੱਤ ਹੇਠ 10 ਜਾਣੇ ਆ ਤੇ ਅਸੀਂ 4 ਜਣਿਆਂ ਦਾ ਫਾਰਮ ਭਰਤਾ ਵੀ ਸਾਡੇ ਘਰ ਦਾ ਭਰਤਾ, 6 ਛੱਡਤੇ, ਤਾਂ ਇਹਦਾ ਮਤਲਬ ਝੂਠੀ ਫੋਟੋ ਹੋ ਗਈ, ਝੂਠ ਦਿਖਾਤਾ ਸੀ। ਸੋ ਸੱਚ ਦਿਖਾਉਣਾ, ਤੁਹਾਡਾ ਕੋਈ ਵੀ ਡਾਟਾ ਲੀਕ ਨਹੀਂ ਹੁੰਦਾ, ਕਿਤੇ ਵੀ ਮਿਸਯੂਜ਼ ਨਹੀਂ ਹੁੰਦਾ। ਇਹਦੇ ਲਈ ਬਹੁਤ ਵੱਡੀ ਉਹਨਾਂ ਨੇ ਰੱਖੀ ਹੋਈ ਹੈ ਇਸ ਵਾਰ ਪ੍ਰਾਈਵੇਸੀ ਦਾ। ਵੈਸੇ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਪਤਾ ਮਸਟ ਆ ਵੀ ਤੁਸੀਂ ਕਿਸੇ ਦੀ ਵੀ ਪ੍ਰਾਈਵੇਸੀ ਨਾਲ ਖੇਡ ਨਹੀਂ ਸਕਦੇ। ਸੋ ਤੁਸੀਂ ਸੱਚ ਦੇ ਦਾਇਰੇ 'ਚ ਰਹਿ ਕੇ ਜੋ ਫਾਰਮ ਭਰਨਾ ਸੱਚ ਭਰੋ। ਜਿਹੜੀ ਤੁਸੀਂ ਕਿਹਾ ਵੀ ਸਿੱਖੀਜ਼ਮ ਲਿਖਣਾ ਜਾਂ ਸਿੱਖ ਲਿਖਣਾ, ਦੇਖੋ ਅੰਡਰਸਟੈਂਡ ਇਹ ਵੀ ਆ, ਪਰ ਜਿਹੜਾ ਸਿੱਖੀਜ਼ਮ ਆ ਜਾਂ ਹਿੰਦੂਇਜ਼ਮ ਆ ਜਾਂ ਮੁਸਲਿਮ, ਤੇ ਏਦਾਂ ਤੁਸੀਂ ਜਿਹਨੂੰ ਇੱਕ ਟਰਮਸ ਆਏ ਤਾਂ ਤੁਸੀਂ ਉਹਦੇ 'ਚ ਫਰਕ ਨਹੀਂ ਪੈਂਦਾ। ਤੁਸੀਂ ਸਿੱਖੀਜ਼ਮ ਲਿਖ ਸਕਦੇ ਹੋ, ਜਿੱਥੇ ਭਾਸ਼ਾ ਉੱਥੇ ਪੰਜਾਬੀ ਲਿਖ ਸਕਦੇ ਹੋ, ਜਿੱਥੇ
ਹਿਸਟਰੀ ਦੀ ਗੱਲ ਆਉਂਦੀ ਆ, ਪਿਛੋਕੜ ਦੀ ਗੱਲ ਆਉਂਦੀ ਆ, ਉੱਥੇ ਕਨਫਿਊਜ਼ਨ ਹੈਗਾ। ਦੇਖੋ ਇੰਡੀਆ ਤੋਂ ਆਪਾਂ ਆਏ ਆ, ਇੰਡੀਅਨ ਹਾਂਗੇ ਆ, ਪਰ ਉਦੋਂ ਪਿਛਲੀ ਜੇ ਗੱਲ ਕਰਦੇ ਆ ਤਾਂ ਪੰਜਾਬ ਜਿਹੜਾ ਸੀ ਨਾ, ਪੰਜਾਬ ਉਦੋਂ ਸਿੱਖ ਰਾਜ ਹੀ ਜ਼ਿਆਦਾ ਕਹਾਇਆ ਜਾਂਦਾ ਸੀ। ਜਿਹੜਾ ਕਾਗਜ਼ੀ ਪੱਤਰੀ ਪੰਜਾਬ ਵੀ ਦਰਜ ਆ, ਇਹ ਨਹੀਂ ਹੈਗਾ ਵੀ ਜੇ ਤੁਸੀਂ ਪਿਛੋਕੜ ਤੇ ਲੱਭੋਗੇ ਪੰਜਾਬ ਦਰਜ ਨਹੀਂ। ਪਰ ਇਹ ਜੇ ਆਪਾਂ ਹੁਣ ਕਰੀਏ, ਉਹ ਕਈ ਵਾਰੀ ਨਾ ਜਦੋਂ ਆਸਟ੍ਰੇਲੀਆ ਦੇ ਲੋਕ ਜਿਹੜੇ ਗਿਣਤੀਆਂ ਮਿਣਤੀਆਂ ਕਰਨਗੇ, ਕਿਤੇ ਇਹ ਨਾ ਹੋਵੇ ਅਸੀਂ ਕਾਲਮਾਂ 'ਚ ਵੰਡੇ ਜਾਈਏ, ਇੱਕ ਸਿੱਖ ਰਾਜ ਵੰਡਿਆ ਜਾਵੇ, ਇੱਕ ਪੰਜਾਬੀ ਤੇ ਅਸੀਂ ਗਿਣਤੀ ਫੇਰ ਜੀ ਨਾ ਪੈਦਾ ਕਰੀਏ, ਇਹਨੂੰ ਸਿੰਪਲ ਰੱਖ ਲਈਏ, ਜਿੰਨਾ ਕਿ ਸਿੰਪਲ ਰੱਖਣਾ। ਤੁਸੀਂ ਪੰਜਾਬ ਇੰਡੀਆ ਕਰ ਸਕਦੇ ਹੋ ਅਬਲੀਕ, ਬਸ ਉਹਦੇ ਜੇ ਤੁਹਾਨੂੰ ਕਿੱਦਾਂ ਲੱਗਦਾ। ਪਰ ਭਾਸ਼ਾ ਵਾਲੇ ਥਾਂ ਦੇ ਵਿੱਚ ਅਸੀਂ ਜੇ ਹਿੰਦੀ ਬੋਲਦੇ ਆ ਘਰੇ, ਕੋਈ ਵੀ ਉਹਨਾਂ ਸੱਜਣਾ ਮਿੱਤਰਾਂ ਨੂੰ ਕਹਿਆ ਵੀ ਹਿੰਦੀ ਭਰੋ, ਅਸੀਂ ਪੰਜਾਬੀ ਤੇ ਜ਼ੋਰ ਦਿੰਦੇ ਆ, ਪੰਜਾਬੀ ਆ, ਅਸੀਂ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਕਰਦੇ ਆ ਪੰਜਾਬੀ ਭਰੋ। ਜਿਹੜਾ ਵੀ ਧਰਮ ਨਾਲ, ਜਿਹੜੇ ਵੀ ਲੈਂਗੁਏਜ ਨਾਲ ਉਹ ਬੰਦਾ ਸੰਬੰਧ ਰੱਖਦਾ, ਸਾਡੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ, ਉਹ ਆਪਣਾ ਆਪਣਾ ਜ਼ਰੂਰ ਇੱਥੇ ਦਰਸਾਓ ਵੀ ਅਸੀਂ ਇੰਨੇ ਕਹਾਂਗੇ ਤਾਂ ਕਿ ਤੁਹਾਨੂੰ ਬੈਨੀਫਿਟ ਮਿਲ ਸਕੇ। ਜੀ ਬਿਲਕੁਲ, ਇਹ ਸਮੇਂ ਦੀ ਲੋੜ ਵੀ ਹੈ ਮਿੰਟੂ ਬਰਾੜ ਜੀ, ਕਿਉਂਕਿ ਲਗਾਤਾਰ ਗੱਲਾਂ ਦੇ ਵਿੱਚ ਆਪਾਂ ਕਹਿ ਰਹੇ ਹਾਂ ਕਿ ਜਦੋਂ ਇਹ ਸੈਂਸਸ ਆਉਣਗੇ, ਇਹਨਾਂ ਦੇ ਨਤੀਜੇ ਆਉਣਗੇ, ਤਾਂ ਉਸੇ ਦੇ ਹਿਸਾਬ ਨਾਲ ਆਪਾਂ ਨੂੰ ਸਹੂਲਤਾਂ ਮਿਲਣੀਆਂ। ਅੱਜ ਤੋਂ 5 ਸਾਲ ਬਾਅਦ ਕਿਹੋ ਜਿਹਾ ਭਵਿੱਖ ਹੋਵੇਗਾ, ਇਹ ਸਾਡੇ ਹੀ ਹੱਥਾਂ ਤੇ ਜਾਂ ਮੋਢਿਆਂ ਤੇ ਖੜਾ ਹੈ ਕਿ ਅਸੀਂ ਸਹੂਲਤਾਂ ਲੈਣ ਲਈ ਜਾਂ ਆਪਣੇ ਧਰਮ ਨੂੰ ਰਜਿਸਟਰ ਕਰਾਉਣ ਲਈ, ਆਪਣੀ ਬੋਲੀ ਨੂੰ ਰਜਿਸਟਰ ਕਰਾਉਣ ਲਈ ਸਾਨੂੰ ਇਹ ਹੋਕਾ ਦੇਣਾ ਪੈਣਾ। ਤੇ ਇਸ ਵਾਰ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਲੋਕ ਬਹੁਤ ਜ਼ਿਆਦਾ ਵੱਧ ਚੜ ਕੇ ਹਿੱਸਾ ਲੈ ਰਹੇ ਨੇ, ਖਾਸ ਕਰਕੇ ਨੰਨੇ ਮੁੰਨੇ ਛੋਟੇ ਛੋਟੇ ਬੱਚੇ ਵੀ ਹੱਥਾਂ ਦੇ ਵਿੱਚ ਬੈਨਰ ਫੜੀ ਖੜੇ ਨੇ। ਜਿੰਨਾ ਕੁ ਜੀ ਤੋਂ ਹੋ ਸਕਦਾ ਹੈ, ਤਕਰੀਬਨ ਸਾਰੇ ਹੀ ਇਸ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਕਿ ਆਪਣੇ ਆਪਣੇ ਜਿੱਥੋਂ ਜਿੱਥੋਂ ਉਹਨਾਂ ਦਾ ਜ਼ੋਰ ਚੱਲਦਾ ਹੈ, ਜਾਗਰੂਕ ਕਰ ਰਹੇ ਨੇ ਲੋਕਾਂ ਨੂੰ। ਜੀ ਬਿਲਕੁਲ ਜੀ, ਇਹ ਗੱਲ ਵੀ ਅਸੀਂ ਇੱਥੇ ਆ ਕੇ ਸਿੱਖੀ ਆ। ਕਈ ਵਾਰ ਸਾਨੂੰ ਐਂ ਲੱਗਦਾ ਵੀ ਨੰਬਰਸ ਨਾਲ ਹੀ ਅਸੀਂ ਵੱਡੇ ਹੋ ਸਕਦੇ ਹਾਂ, ਜੇ ਗਿਣਤੀ ਵਾਲੀ ਵੱਡੀ ਹੋਗੀ ਸਾਡੀ ਫੇਰ ਹੀ ਅਸੀਂ ਵੱਡੇ ਹੋ ਸਕਦੇ ਹਾਂ। ਕਿਸੇ ਚੀਜ਼ ਨੂੰ ਪ੍ਰਮੋਟ ਕਰਨ ਲਈ ਬਾਹਲੇ ਵੱਡੇ ਨੰਬਰ ਦਿਖਾਉਣ ਦੀ ਲੋੜ ਆ, ਨਹੀਂ ਏਦਾਂ ਨਹੀਂ ਹੁੰਦਾ। ਇੱਥੇ ਆ ਕੇ ਅਸੀਂ ਸਿੱਖਿਆ ਵੀ ਜੇ ਇੱਕ ਬੰਦਾ ਵੀ ਕਿਸੇ ਮੰਨ ਲਓ ਵਿਰੋਧਤਾ ਜਤਾਉਣੀ ਹੈ ਤੇ ਉਹ ਕਾਲੀ ਪੱਟੀ ਬੰਨ ਕੇ ਜੇ ਜਾ ਰਿਹਾ ਆਪਦੇ ਕੰਮ ਤੇ ਜਾਂਦਾ, ਤਾਂ ਉਹਦਾ ਵੀ ਓਨਾ ਹੀ ਕੱਦ ਆ ਜਿੰਨਾ 1000 ਬੰਦਾ ਜੇ ਕਾਲੀ ਪੱਟੀ ਬੰਨ ਕੇ ਖੜਾ। ਤਾਂ ਉਹਨੂੰ ਇੱਕ ਪੱਟੀ ਵਾਲੇ ਨੂੰ ਵੀ ਜੇ 10 ਬੰਦੇ ਉਹਦੇ ਕੰਮ ਤੇ ਪੁੱਛਣਗੇ ਵੀ ਤੂੰ ਕਿਉਂ ਬੰਨੀ ਆ, ਇਹੀ ਚੀਜ਼ ਇੱਧਰ ਆ ਵੀ ਇੱਥੇ ਵੀ ਜੇ ਹੁਣ ਅੱਜ ਕਿਸੇ ਨੇ ਵੀ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਆਪਦਾ ਫਾਰਮ ਵੀ ਭਰਿਆ, 5-4 ਨੂੰ ਫੋਨ ਤੇ ਅਵੇਅਰ ਕਰਾਇਆ, ਕਿਸੇ ਨੇ ਆਪਦੇ ਬੱਚੇ ਤੋਂ ਬੁਲਵਾਇਆ, ਕਿਸੇ ਨੇ ਆਪਦੇ ਬਜ਼ੁਰਗ ਤੋਂ ਬੁਲਵਾਇਆ, ਕਿਵੇਂ ਨੇ ਕਿਸੇ ਨੇ ਸਾਰੀ ਫੈਮਿਲੀ ਨੇ ਬੋਲਿਆ, ਤਾਂ ਸਾਰੇ ਰਲ ਮਿਲ ਕੇ ਇੱਕ ਵੱਡਾ ਜਿਹੜਾ ਕੀ ਸਕਦੇ ਆ ਵੀ ਕੌਰਾ ਸਿਰਜਿਆ ਜਾਂਦਾ। ਇਹ ਨਹੀਂ ਹੁੰਦਾ ਕੱਲਾ ਕੱਲਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ। ਸੋ ਸਾਰਿਆਂ ਦੇ ਵਾਰ-ਵਾਰ ਧੰਨਵਾਦੀ ਆ ਜੀ ਜਿਨ੍ਹਾਂ ਨੇ ਸਹਿਯੋਗ ਦਿੱਤਾ। ਬਹੁਤੇ ਮੈਂ ਸੱਜਣ ਮਿੱਤਰਾਂ ਨੂੰ ਸਾਡੇ ਨੂੰ ਜਾਣਦਾ ਜਿਹੜੇ ਤਾਂ ਪਿਛਲੇ 2 ਮਹੀਨਿਆਂ ਤੋਂ ਪੂਰਾ ਇੱਕ ਮਿਕ ਹੋ ਕੇ ਲੱਗੇ ਹੋਏ ਆ ਇਸ ਕਾਰ ਨੂੰ ਜਿਹੜਾ ਸਿਰੇ ਚਾੜਨ। ਮਿੰਟੂ ਬਰਾੜ ਜੀ, ਗੱਲ ਕਰ ਲੈਣੇ ਜੀ ਕੋਵਿਡ-19 ਦੀ। ਜਦੋਂ ਦੀ ਕੋਵਿਡ-19 ਦੀ ਸਿਚੁਏਸ਼ਨ ਬਣੀ ਹੈ ਜੀ ਆਸਟ੍ਰੇਲੀਆ ਦੇ ਵਿੱਚ, ਤਾਂ ਬਹੁਤ ਸਾਰੇ ਸਟੂਡੈਂਟ ਜਿਹੜੇ ਭਾਰਤ ਸਟਕ ਹੋ ਗਏ ਸਨ, ਉਹਨਾਂ ਦੀ ਇੱਕ ਤਰਾਸ਼ਦੀ ਬਣ ਗਈ ਹੈ ਜੀ, ਕਿਉਂਕਿ ਲਗਾਤਾਰ ਮੋਟੀਆਂ ਫੀਸਾਂ ਦੇ ਕੇ, ਯੂਨੀਵਰਸਿਟੀ ਕਾਲਜਸ ਦੀਆਂ ਫੀਸਾਂ ਦੇ ਕੇ ਉਹ ਬੈਠੇ ਆ ਭਾਰਤ ਦੇ ਵਿੱਚ, ਪਰ ਪੈਸੇ ਜਿਹੜੇ ਹੈਗੇ ਆ 70 ਜਾਂ 80 ਗੁਣਾ ਵੱਧ ਦੇ ਕੇ ਉਹ ਆਪਣੀਆਂ ਫੀਸਾਂ ਤਾਰਨ ਲਈ ਮਜਬੂਰ ਨੇ। ਲਗਾਤਾਰ ਸੰਪਰਕ ਕਰ ਰਹੇ ਨੇ, ਤੁਸੀਂ ਵੀ ਸੀਨੀਅਰ ਜਰਨਲਿਸਟ ਹੋ, ਸੋ ਕਿਸ ਤਰੀਕੇ ਨਾਲ ਜੀ ਆਪਾਂ ਸਰਕਾਰ ਨੂੰ ਇਹਨਾਂ ਦੇ ਕੰਨੀ ਪਹੁੰਚਾ ਸਕਦੇ ਆ ਕਿ ਕੋਈ ਨਾ ਕੋਈ ਫੇਰ ਬਦਲ ਲੱਭੇ ਤਾਂ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਜਾਂ ਸਰਕਾਰ ਦਾ ਕੋਈ ਤਾਲਮੇਲ ਹੋ ਜਾਏ ਤੇ ਬੱਚੇ ਇੱਥੇ ਆ ਸਕਣ? ਦੇਖੋ ਜੀ, ਬਹੁਤ ਹੀ ਇੱਕ ਕਹਿ ਸਕਦੇ ਆ ਅਜੀਬ ਸਥਿਤੀ ਪੈਦਾ ਹੋਈ ਆ। ਜਿਨ੍ਹਾਂ ਨੂੰ ਤਾਂ ਦਰਦ ਆ, ਉਦੋਂ ਵੱਡਾ ਤਾਂ ਦਰਦ ਹੈ ਨਹੀਂ। ਜਿਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਮੈਨੂੰ ਕੀ, ਆਪਾਂ ਆ ਗਏ, ਆਪਣਾ ਕੰਮ ਚੱਲੀ ਜਾਂਦਾ, ਠੀਕ ਆ, ਉਹਨਾਂ ਲਈ ਇਹ ਕੋਈ ਵੱਡੀ ਸਮੱਸਿਆ ਨਹੀਂ। ਪਰ ਮੈਂ ਉਹਨਾਂ ਬੱਚਿਆਂ ਦੀ ਪੀੜ ਦੇਖ ਰਿਹਾ ਜਿਨ੍ਹਾਂ ਨੂੰ ਪਹਿਲੇ ਹੀ ਸਮੈਸਟਰ ਤੇ ਆਸ ਸੀ ਵੀ ਆਹ ਸਮੈਸਟਰ ਪੜ੍ਹ ਕੇ ਤਾਂ ਅੱਗੇ ਚਲੇ ਜਾਵਾਂਗੇ, ਫਿਰ ਤੇ ਆਸ ਸੀ, ਪਰ ਉਹ ਤਾਂ ਉਹਨਾਂ ਦਾ ਕੋਰਸ ਵੀ ਮੁੱਕਣ ਤੇ ਆ ਗਿਆ। ਫੀਸਾਂ ਵੀ ਆਸਟ੍ਰੇਲੀਅਨ ਡਾਲਰਾਂ 'ਚ ਭਰਤੀਆਂ ਤੇ ਪੱਲੇ ਵੀ ਕੱਖ ਨਾ ਪਿਆ। ਉਹਨਾਂ ਦੀ ਪੀੜ ਮਾਣੇ ਤੋਂ ਹੀ ਪਤਾ ਲੱਗਦਾ ਵੀ ਉਹਨਾਂ ਦੀ ਕਿੰਨੀ ਪੀੜ ਆ। ਬਹੁਤ ਸਾਰੇ ਉਹ ਲੋਕ ਆ 485 ਵੀਜ਼ੇ ਵਾਲੇ ਆ ਜਿਹੜੇ ਕਿਸੇ ਨਾ ਕਿਸੇ ਰੂਪ ਤੇ ਉੱਥੇ ਗਏ ਸੀ, ਬ੍ਰੀਜ਼ਿੰਗ ਵੀਜ਼ੇ ਵਾਲੇ, ਉਹ ਫਸੇ ਬੈਠੇ ਆ। ਸੋ ਜਿਹੜੀ ਗੱਲ ਇਹੀ ਆ ਜੀ, ਜਿਹੜੀ ਉਹ ਬੱਚਿਆਂ ਦੀ ਪੀੜ ਉਹਨਾਂ ਦੇ ਨਾਲ ਆ ਤੇ ਉਹਨਾਂ ਦੀ ਪੀੜ ਸਮਝਣ ਲਈ ਅਸੀਂ ਬਹੁਤ ਕੋਸ਼ਿਸ਼ ਵੀ ਕੀਤੀ ਆ। ਮੇਰੇ ਕੋਲੇ ਨਿੱਤ 5 ਤੋਂ 7 ਬੱਚਿਆਂ ਦਾ ਮੈਸੇਜ ਵੀ ਆਉਂਦਾ ਜਾਂ ਫੋਨ ਕਾਲ ਆਉਂਦੀ ਆ, ਤੇ ਉਹਦੇ ਜ਼ਰੀਏ ਅਸੀਂ ਪਿਛਲੇ 2-3 ਮਹੀਨੇ ਹੋ ਗਏ, ਅੱਜ ਦੇ ਨਹੀਂ, ਬਹੁਤ ਸਾਰੀਆਂ ਈਮੇਲਾਂ ਡਿਪਾਰਟਮੈਂਟਾਂ ਨੂੰ ਪਾਈਆਂ, ਬਹੁਤ ਸਾਰੇ ਮੈਂ ਮਿਨਿਸਟਰਾਂ ਨੂੰ ਮਿਲ ਚੁੱਕਿਆ। ਮੈਂ ਇਸ ਲਈ ਸਪੈਸ਼ਲ ਜਿਹੜੇ ਫੈਡਰਲ ਜਿਹੜੇ MP ਆ ਸਾਡੇ, ਉਹਨਾਂ ਕੋਲੇ ਜਾ ਕੇ ਲਿਖਾ ਚੁੱਕਿਆ। ਜਿੰਨਾ ਕਿ ਮੈਂ ਕਰ ਸਕਦਾ ਆਪਦੇ ਪੱਧਰ ਤੇ ਮੈਂ ਤਾਂ ਕੀਤਾ, ਪਰ ਮੈਂ ਸਾਰੇ ਜਣਿਆਂ ਨੂੰ ਆਦਾ ਵੀ ਜੇ ਸਾਰੇ ਜਣੇ ਰਲ ਕੇ ਅਸੀਂ ਬੱਚਿਆਂ ਦੀ ਪੀੜ ਨੂੰ ਸਮਝਾਂਗੇ ਤਾਂ ਹੀ ਉਹਨਾਂ ਦਾ ਸਾਥ ਦੇ ਸਕਾਂਗੇ। ਫਿਰ ਕਈ ਬੰਦੇ ਕਹਿ ਦਿੰਦੇ ਆ ਯਾਰ ਕੋਈ 1000-2000 ਬੰਦਾ ਹੋਣਾ, ਅਸੀਂ ਸਰਕਾਰ ਨੂੰ ਕਿਵੇਂ 1000-2000 ਬੰਦੇ ਦਾ ਪ੍ਰੈਸ਼ਰ ਪਾਈਏ, ਸਰਕਾਰਾਂ ਨੇ ਆਪ ਦਾ ਦੇਖਣਾ। ਪਰ ਨਹੀਂ, ਦੇਖੋ ਦੁਖੀ ਬੰਦਾ ਇੱਕ ਵੀ ਹੋਵੇ, ਉਹਦਾ ਜੇ ਅਸੀਂ ਸਾਥ ਨਹੀਂ ਦਿੰਦੇ ਤਾਂ ਅਸੀਂ ਗਲਤ ਹਾਂ।
ਸਾਨੂੰ ਹਰ ਦੁਖੀ ਜੀ ਦਾ ਸਾਥ ਦੇਣਾ ਚਾਹੀਦਾ, ਚਾਹੇ ਉਹ ਕਿਤੇ ਵੀ ਕਸ਼ਟ ਭੋਗ ਰਿਹਾ। ਤੁਸੀਂ ਉਹਨਾਂ ਦੇ ਪੇਰੈਂਟਸ ਦੇ ਦੁੱਖ ਦੇਖੋ ਜਿਨ੍ਹਾਂ ਨੇ ਜ਼ਮੀਨਾਂ ਵੇਚ ਕੇ ਫੀਸਾਂ ਭਰੀਆਂ ਜੀ ਤੇ ਉਹਨਾਂ ਨੂੰ ਇਹ ਸੀ ਬੱਚਾ 2 ਸਾਲਾਂ ਦੇ ਵਿੱਚ ਫੀਸਾਂ ਵੀ ਮੋੜ ਦੂ ਤੇ ਸਾਡਾ ਕਰਜ਼ਾ ਵੀ ਲਾ ਦੂ, ਲਾ ਵੀ ਦਿੰਦਾ, ਐਡੀ ਵੀ ਕੋਈ ਗੱਲ ਨਹੀਂ ਸੀ। ਪਰ ਅੱਜ ਉਹ ਤੜਫ ਰਹੇ ਆ। ਸੋ ਜਿਹੜਾ ਤੁਸੀਂ ਕੁਐਸਚਨ ਕੀਤਾ ਨਾ, ਇਹ ਬਹੁਤ ਅਹਿਮ ਕੁਐਸਚਨ ਆ। ਇਸ ਕੁਐਸਚਨ ਦਾ ਜਵਾਬ ਇਹੀ ਹੈ ਜੀ ਵੀ ਜਿਹਦੀ ਜੁੱਤੀ ਦੇ ਵਿੱਚ ਪੀੜ ਆ ਉਸੇ ਨੂੰ ਪਤਾ ਲੱਗਦਾ ਵੀ ਪੀੜ ਕੀ ਆ। ਸਾਡੇ ਲਈ ਹੋ ਸਕਦਾ ਵੀ ਬੱਚੇ ਆ ਰਹੇ ਸੀ ਸਟੂਡੈਂਟ, ਉਹ ਨਹੀਂ ਆ ਸਕੇ, ਸਟਕ ਹੋ ਗਏ, ਦੈਟਸ ਇਟ। ਪਰ ਜਿਨ੍ਹਾਂ ਬੱਚਿਆਂ ਦੀ ਜ਼ਮੀਨਾਂ ਵੇਚ ਫੀਸਾਂ ਭਰੀਆਂ ਗਈਆਂ ਸੀ, ਆਸਟ੍ਰੇਲੀਅਨ ਡਾਲਰ 'ਚ ਫੀਸਾਂ ਭਰੀਆਂ ਗਈਆਂ, ਪਰ ਉਹ ਇੱਥੇ ਆ ਕੇ ਪੜ੍ਹ ਨਹੀਂ ਸਕੇ, ਜਿਹੜੇ ਲਈ ਉਹ ਆ ਰਹੇ ਸੀ ਉਹ ਉਹਨਾਂ ਦੇ ਸੁਪਨੇ ਚੱਕਣਾ ਚੂਰ ਹੋ ਗਏ। ਕਿਉਂਕਿ ਸਾਨੂੰ ਇੱਕ ਕਾਮਨ ਜੀ ਗੱਲ ਪਤਾ ਵੀ ਸਾਰੇ ਬੰਦੇ ਸਿਰਫ ਪੜ੍ਹਨ ਨਹੀਂ ਆਉਂਦੇ ਇੱਥੇ, ਉਹ ਆਪਦੇ ਅਗਲੇ ਭਵਿੱਖ ਲਈ ਉਹਨਾਂ ਨੇ ਇੱਥੇ ਪੈਰ ਲਾਉਣੇ ਸੀ। ਸੋ ਇਸ ਕਰਕੇ ਅਸੀਂ ਆਪਣੇ ਪੱਧਰ ਤੇ ਬਹੁਤ ਕੋਸ਼ਿਸ਼ ਕਰ ਰਹੇ ਹਾਂ ਜੀ। ਮੈਂ ਤਾਂ ਤਕਰੀਬਨ 4-5 ਮਹੀਨਿਆਂ ਤੋਂ ਐਵਰੇਜ ਡੇਲੀ ਮੈਨੂੰ 5-7 ਮੈਸੇਜ ਫੋਨ ਆਉਂਦੇ ਆ। ਮੈਂ ਇਸ ਲਈ ਲੋਕਲ MP ਕੋਲੇ ਜਾ ਚੁੱਕਿਆ, ਸਾਡੇ ਜਿੰਨੇ ਵੀ ਪਾਰਲੀਮੈਂਟਰੀ ਬੰਦੇ ਮੈਨੂੰ ਜਾਣਦੇ ਆ ਉਹਨਾਂ ਨਾਲ ਸੰਪਰਕ ਕਰ ਚੁੱਕਿਆ, ਮਿਨਿਸਟਰਾਂ ਨੂੰ ਚਿੱਠੀਆਂ ਪਾ ਸਕਦਾ, ਈਮੇਲਾਂ ਕਰ ਚੁੱਕਿਆ। ਮੈਂ ਫੈਡਰਲ MP ਨਾਲ ਵੀ ਸਾਰਾ ਮਸਲਾ ਚੱਕ ਕੇ ਕਹਿ ਚੁੱਕਿਆ ਵੀ ਤੁਸੀਂ ਇਹਨੂੰ ਕਿਵੇਂ ਨਾ ਕਿਵੇਂ ਸੰਸਦ 'ਚ ਬੋਲੋ। ਮੰਨ ਲੈਂਦੇ ਆ ਗਿਣਤੀ ਥੋੜੀ ਆ, 2-4 ਹਜ਼ਾਰ ਬੰਦਾ ਜਿੰਨਾ ਵੀ ਆ, ਪਰ ਫਿਰ ਵੀ ਇੱਕ ਬੰਦੇ ਦੀ ਪੀੜ ਵੀ ਤਾਂ ਪੀੜ ਆ ਨਾ। ਜੇ ਕਿਸੇ ਬੰਦੇ ਨਾਲ ਕਿਸੇ ਵੀ ਰੂਪ 'ਚ ਗਲਤ ਹੋ ਰਿਹਾ ਤੇ ਉਹਨਾਂ ਨੇ ਬੜਾ ਜੈਨੂਨ ਜਿਹਾ ਕੁਐਸਚਨ ਵੀ ਮੰਗਿਆ। ਉਹਨਾਂ ਨੇ ਇਹ ਨਹੀਂ ਕਿਹਾ ਵੀ ਸਾਨੂੰ ਤੁਸੀਂ ਹੁਣੇ ਸੱਦੋ, ਉਹ ਕਹਿੰਦੇ ਅਲਟਰਨੇਟ ਇਹ ਹੈਗਾ ਵੀ ਤੁਸੀਂ ਸਾਨੂੰ ਹੋਲਡ ਤੇ ਪਾ ਦਿਓ, ਸਾਡੇ ਤੋਂ ਫੀਸਾਂ ਫੂਸਾਂ ਨਾ ਲਓ, ਜਿੱਦਣ ਵੀਜ਼ੇ ਖੁੱਲ ਗਏ ਸਾਨੂੰ ਸੱਦ ਲਓ, ਸਾਡਾ ਟਾਈਮ ਤਾਂ ਨਾ ਸਾਡਾ ਵੀਜ਼ਾ ਹੋਲਡ ਤੇ ਕਰ ਦਿਓ। ਦੂਜੀ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਤੁਸੀਂ ਜਿਹੜਾ ਸਾਨੂੰ ਇੱਥੇ ਸਪੈਸ਼ਲ ਕੁਆਰੰਟਾਈਨ ਦੇ ਪੈਸੇ ਲੈ ਲਓ। ਜਿੱਥੇ ਉਹਨਾਂ ਨੇ 20-50 ਹਜ਼ਾਰ ਡਾਲਰ ਫੀਸ ਭਰੀ ਆ, ਹੋਰ 5000 ਡਾਲਰ ਦੇ ਦੇਣਗੇ। ਕੋਈ ਮੋਟਲ 'ਚ ਰਹਿ ਕੇ 14 ਦਿਨ ਕੁਆਰੰਟਾਈਨ ਕਰ ਲੈਣਗੇ। ਇੱਥੇ ਵੀ ਤਾਂ ਹੁਣ ਕਰਦੇ ਆ ਨਾ ਸਾਰੇ, ਇੱਕ ਸਟੇਟ ਤੋਂ ਦੂਜੇ ਸਟੇਟ ਜੀ ਬਿਲਕੁਲ ਕਰਦੇ ਨੇ। ਹਾਂਜੀ, ਬਹੁਤ ਸਾਰੇ ਸਾਧਨ ਹੈਗੇ ਆ। ਇਹਨਾਂ ਸਾਧਨਾਂ ਬਾਰੇ ਅਸੀਂ ਸਰਕਾਰਾਂ ਨੂੰ ਆਪਦੇ ਬੰਦਿਆਂ ਪੂਰਾ ਜ਼ੋਰ ਲਾਇਆ, ਪਰ ਇਕੱਲਾ 1 ਜਾਂ 5-4 ਬੰਦਿਆਂ ਨਾਲ ਇਹ ਗੱਲ ਨਹੀਂ ਬਣਨੀ। ਮੈਂ ਸਾਰਿਆਂ ਨੂੰ ਜ਼ਮੀਰ ਨੂੰ ਹਲੂਣਾ ਦਿੰਦਾ, ਜੇ ਆਸਟ੍ਰੇਲੀਆ ਤੁਸੀਂ ਹੋ ਗਏ ਹੋ, ਤੁਸੀਂ ਸੌਖੀ ਰੋਟੀ ਖਾ ਰਹੇ ਹੋ, ਤੁਸੀਂ ਕਿਸੇ ਦੀ ਹੈਲਪ ਕਰ ਸਕਦੇ ਹੋ ਤਾਂ ਕਿਉਂ ਨਾ ਕਰੋ। ਹਾਂ, ਵੱਖਰੀ ਗੱਲ ਆ ਅਸੀਂ ਸੜਕਾਂ ਤੇ ਆ ਕੇ ਕੋਈ ਨਾਰੇ ਮਜਾਰੇ ਨਹੀਂ ਲਾ ਸਕਦੇ ਇੱਥੇ, ਨਾ ਉਵੇਂ ਜ਼ੋਰ ਪੈਣਾ। ਸਭ ਤੋਂ ਬੈਸਟ ਚੀਜ਼ ਆ ਵੀ ਤੁਸੀਂ ਸਾਰੇ ਜਣੇ ਇਹ ਮਸਲਾ ਆਪੋ ਆਪਦੇ ਲੋਕਲ MPਆਂ ਲੀਡਰਾਂ ਨੂੰ ਧਿਆਨ 'ਚ ਲਿਆਓ, ਕਿਸੇ ਨਾ ਕਿਸੇ ਰੂਪ 'ਚ ਲਿਆਓ, ਫੇਸਬੁੱਕਾਂ ਜ਼ਰੀਏ, ਮੈਸੇਜਾਂ ਜ਼ਰੀਏ, ਹਰੇਕ ਬੰਦਾ ਡਾਇਰੈਕਟ ਜੁੜਿਆ ਹੋਇਆ। ਤੇ ਮੈਂ ਤੁਹਾਨੂੰ ਇੰਨਾ ਦੱਸ ਦੇਣਾ ਵੀ ਇੰਨੀ ਕੁ ਸੁਣਵਾਈ ਹੈ ਇਹਨਾਂ ਦੀ, ਜੇ ਤੁਸੀਂ ਇਹਨਾਂ ਨਾਲ ਕੰਟੈਕਟ ਕਰਦੇ ਤਾਂ ਸੁਣਦੇ ਆ। ਇੱਕ ਅੱਧੇ ਬੰਦੇ ਦੀ ਗੱਲ ਇਗਨੋਰ ਹੋ ਜੂ, ਜੇ 100, 200, 400, 500 ਬੰਦਾ ਅਪਰੋਚ ਕਰੂਗਾ ਤਾਂ ਸੁਣਨਗੇ ਜ਼ਰੂਰ ਗੱਲ। ਪਰ ਵੱਖਰੀ ਗੱਲ ਆ ਇੱਕ ਜਿਹੜਾ ਕੁਦਰਤੀ ਆਫਤ ਪਈ ਹੈ, ਆਫਤ ਨੂੰ ਅਸੀਂ ਜੇ ਕਹੀਏ ਤਾਂ ਇਹ ਆਫਤ ਹੀ ਸਾਡਾ ਖਹਿੜਾ ਛੱਡ ਦੇ ਤਾਂ ਇਹ ਲੋੜ ਹੀ ਨਾ ਪਵੇ ਇਹਨਾਂ ਦੀ ਕਿਸੇ ਦੀ। ਜੀ ਬਿਲਕੁਲ ਸਹੀ ਕਿਹਾ ਜੀ ਤੁਸੀਂ। ਜੇਕਰ ਇਹ ਆਫਤ ਹੀ ਨਾ ਹੁੰਦੀ ਤਾਂ ਇਹ ਸਾਰੀਆਂ ਚੀਜ਼ਾਂ ਨਾ ਹੁੰਦੀਆਂ। ਬੜੀ ਅਜਿਹੀ ਸਥਿਤੀ ਬਣੀ ਹੈ ਕਿ ਕੁਝ ਕਰਿਆ ਨਹੀਂ ਜਾ ਸਕਦਾ, ਕੁਝ ਕੀਤਾ ਨਹੀਂ ਜਾ ਸਕਦਾ, ਕਿਉਂਕਿ ਆਸਟ੍ਰੇਲੀਆ ਇੰਨਾ ਸਖਤ ਹੈ ਜੀ। ਇੰਟਰਨੈਸ਼ਨਲ ਬਾਰਡਰ ਤੇ ਇਹਨਾਂ ਨੇ ਕੀ ਖੋਲਣੇ ਆ, ਇਹ ਸੂਬੇ ਜਿਹੜੇ ਆਪਸੀ ਜਿਹੜੇ ਹੈਗੇ ਨੇ ਸਟੇਟਸ, ਇਹਨਾਂ ਦੇ ਵੀ ਇਹਨਾਂ ਨੇ ਬਾਰਡਰ ਬੰਦ ਕੀਤੇ ਨੇ। ਨਿਊ ਸਾਊਥ ਵੇਲਸ ਦੀ ਗੱਲ ਕੀਤੀ ਜਾਵੇ ਤਾਂ ਲੋਕਡਾਊਨ ਲਗਾਤਾਰ ਜਾਰੀ ਹੈ ਤੇ ਕੁਈਨਜ਼ਲੈਂਡ ਦੇ ਵਿੱਚ ਇਹਨਾਂ ਨੇ ਹੁਣੇ 2 ਦਿਨ ਪਹਿਲਾਂ ਹੀ ਅਪਲਿਫਟ ਕੀਤਾ ਤੇ ਵਿਕਟੋਰੀਆ ਦੇ ਵਿੱਚ ਵੀ ਨਾਲ ਦੀ ਨਾਲ ਲੋਕਡਾਊਨ ਅਜੇ ਵੀ ਚੱਲ ਰਿਹਾ। ਐਡੀਲੇਡ ਤੁਹਾਡੇ ਵੱਲ ਕਿਹੋ ਜਿਹਾ ਮਾਹੌਲ ਹੈ ਜੀ? ਐਡਲੇਡ ਦਾ ਮਾਹੌਲ ਫਿਲਹਾਲ ਬਹੁਤ ਵਧੀਆ ਜੀ, ਕਿਉਂਕਿ ਐਡਲੇਡ ਦੇ ਵਿੱਚ ਤਕਰੀਬਨ ਲੋਕਡਾਊਨ 1 ਹਫ਼ਤੇ ਲਈ ਲਾਇਆ ਸੀ, ਉਸ ਤੋਂ ਬਾਅਦ ਉਹਨੂੰ ਹੌਲੀ ਹੌਲੀ ਪਿੱਛੇ ਮੋੜ ਲਿਆ ਤੇ ਹੁਣ ਜ਼ਿੰਦਗੀ ਆਮ ਵਾਂਗ ਹੋ ਚੁੱਕੀ ਆ ਤੇ ਲੋਕ ਆਪੋ ਆਪਣੇ ਕੰਮਾਂ 'ਚ ਜੁਟੇ ਹੋਏ ਆ। ਸਰਕਾਰ ਨੇ ਇੱਕ ਪੈਕੇਜ ਵੀ ਐਲਾਨ ਕਰਤਾ ਸੀ 200 ਮਿਲੀਅਨ ਦਾ, ਜਿਹਦੇ 'ਚ ਛੋਟੇ ਬਿਜ਼ਨਸਾਂ ਨੂੰ ਤੇ ਹੋਰ ਜਿਨ੍ਹਾਂ ਦੇ ਕੰਮ ਪ੍ਰਭਾਵਿਤ ਹੋਏ 1 ਹਫ਼ਤੇ ਲਈ ਉਹਨਾਂ ਨੂੰ ਫੰਡ ਮਿਲਣੇ ਵੀ ਸ਼ੁਰੂ ਹੋ ਗਏ ਆ ਤੇ ਉਹਦੇ ਨਾਲ ਇੱਕ ਵਾਰੀ ਫੇਰ ਰਾਹਤ ਦੀ ਸਾਂ। ਪਰ ਜਿਹੜੇ 200-400 ਮਿਲੀਅਨ ਇਹ ਕੁਛ ਨਹੀਂ ਕਰਦੇ। ਅਸਲ ਦੇ ਵਿੱਚ ਤਾਂ ਇਹ ਜੇ ਨਿੱਤ ਵੱਡੀ ਹੁੰਦੀ ਆ, ਜੇ ਨਿੱਤ ਸਰਕਲ ਘੁੰਮੂਆ ਪੈਸੇ ਦਾ ਤਾਂ ਠੀਕ ਆ। ਸਰਕਾਰਾਂ ਦੇ ਉੱਤੇ ਪ੍ਰੈਸ਼ਰ ਹੁਣ ਬਣਿਆ ਹੋਇਆ, ਜਦੋਂ ਦਾ ਸਿਡਨੀ ਤੇ ਮੈਲਬਨ ਦੇ ਵਿੱਚ ਲੋਕਾਂ ਨੇ ਰੋਸ ਜ਼ਾਹਰ ਕੀਤਾ, ਉਸ ਤੋਂ ਬਾਅਦ ਤਾਂ ਸਰਕਾਰਾਂ ਮਜਬੂਰੀ ਵਾਸਤੇ ਜਿੰਨਾ ਕੁ ਸਰਦਾ ਨਹੀਂ ਉਹਨਾਂ ਕੀ ਲਾ ਰਹੀਆਂ, ਲੰਮਾ ਨਹੀਂ ਖਿੱਚ ਰਹੀਆਂ। ਇਹਨਾਂ ਨੂੰ ਵੀ ਬੜਾ ਔਖਾ ਰਿਹਾ, ਪਰ ਜਿਹੜੀਆਂ ਵਿਰੋਧੀ ਧਿਰਾਂ ਉਹ ਇਹ ਜ਼ਰੂਰ ਉਂਗਲ ਉਠਾ ਰਹੀਆਂ ਵੀ ਜਿਹੜੇ ਪੈਸੇ ਆ ਰਹੇ ਆ, ਪੈਸੇ ਕੋਈ ਦਰਖਤਾਂ ਤੋਂ ਤੋੜ ਕੇ ਸਰਕਾਰ ਨਹੀਂ ਦੇ ਰਹੀ, ਇਹ ਤੁਹਾਡੇ ਹੀ ਪੈਸੇ ਆ। ਤੁਹਾਡੀ ਸ਼ਾਇਦ ਹੋ ਸਕਦਾ ਜਿਹੜੀ ਆਉਣ ਵਾਲੇ 5 ਸਾਲ ਆ ਉਹਨਾਂ ਨੂੰ ਸੁਪਰ ਪ੍ਰਭਾਵਿਤ ਹੋ ਜੇ, ਜਿਨ੍ਹਾਂ ਦੀ ਸੁਪਰ 5 ਸਾਲਾਂ 'ਚ ਨਿਕਲਣੀ ਸੀ ਸ਼ਾਇਦ ਉਹ ਪ੍ਰਭਾਵਿਤ ਹੋ ਜੇ, ਸੁਪਰ ਨਾ ਨਿਕਲੇ। ਕਿਉਂਕਿ ਪੈਸਾ ਤਾਂ ਉਹੀ ਹੈ ਨਾ, ਬਜਟ ਤਾਂ ਉਹੀ ਆ, ਕੋਈ ਨਵੇਂ ਸਿਰੋਂ ਤਾਂ ਆਉਣਾ ਨਹੀਂ ਹੈਗਾ ਜਾਂ ਕੋਈ ਮਸ਼ੀਨਾਂ ਲਾ ਕੇ ਤਾਂ ਛਾਪਣਾ ਨਹੀਂ ਆ ਨੋਟ। ਸੋ ਇਸ ਕਰਕੇ ਇਹਦੇ ਨਤੀਜੇ ਅਜੇ ਅਸੀਂ ਕਈ ਸਾਲ ਭੁਗਤਦੇ ਰਹਾਂਗੇ। ਪਰ ਜਿੰਨਾ ਕੁ ਮੈਂ ਆਪਦੇ ਨਿੱਜੀ ਤਜਰਬੇ ਨਾਲ ਕਹਾਂ ਤਾਂ ਮੈਨੂੰ ਲੱਗਦਾ ਵੀ ਜਿਹੜੀ ਕੁਆਲਿਟੀ ਲਾਈਫ ਸੀ ਉਹ ਹੁਣ ਦੂਰ ਦੀ ਗੱਲ ਹੋ ਗਈ ਆ। ਹੁਣ ਇਸ ਤੋਂ ਬਾਅਦ ਇਹੋ ਜਿਹਾ ਕੁਛ ਚੱਲਣਾਗਾ, ਕਿਤੇ 2-4 ਸਾਲਾਂ ਬਾਅਦ ਕੋਈ ਵਾਇਰਸ ਆ ਜਾਇਆ ਕਰੂ, ਕੋਈ ਰਸਾਇਣ ਹਥਿਆਰ ਚਲਾ ਦਿਆ ਕਰੂ, ਕੋਈ ਕੁਛ। ਜਿੰਨੀ ਕੁ ਵਿਗਿਆਨ ਨੇ ਤਰੱਕੀ ਕਰ ਲਈ ਆ
ਉਹ ਤੁਹਾਡੀ ਕੁਆਲਿਟੀ ਲਾਈਫ ਜਿਹੜੀ ਕਹਿੰਦੇ ਸੀ ਨਾ ਸਾਡੀ ਲਾਈਫ ਕੁਆਲਿਟੀ ਵਾਲੀ ਹੋ ਗਈ, ਪਰ ਉਹ ਲਾਈਫ ਕੁਆਲਿਟੀ ਵਾਲੀ ਨਹੀਂ ਹੋਈ। ਲਾਈਫ ਤੁਹਾਡੀ ਬੈਕ ਤੁਰ ਪਈ ਆ, ਪੁੱਠੇ ਰਾਹ ਤੁਰ ਪਈ ਆ। ਚਾਹੇ ਇੱਥੋਂ ਦੀ ਗੱਲ ਕਰ ਲਈਏ, ਇੱਥੋਂ ਦੇ ਸਿਆਸਤਦਾਨ ਵੀ ਉਹੋ ਜਿਹੇ ਬਿਆਨ ਦੇਈ ਜਾਂਦੇ ਆ, ਤੇ ਚਾਹੇ ਤੁਸੀਂ ਹੁਣ ਇੰਡੀਆ ਦੀ ਗੱਲ ਕਰ ਲਓ। ਹੁਣ ਇੰਡੀਆ ਦੇ ਵਿੱਚ ਅਸੀਂ ਅਕਸਰ ਕਹਿੰਦੇ ਆ ਵੀ ਪੁਰਾਣੇ ਬਜ਼ੁਰਗਾਂ ਦੇ ਨਾ ਗੋਡੇ ਦੁਖਦੇ ਸੀ, ਨਾ ਹੱਡ ਦੁਖਦੇ ਸੀ, ਨਾ ਉਹਨਾਂ ਨੂੰ ਸ਼ੂਗਰ ਹੁੰਦੀ ਸੀ, ਪਰ ਅੱਜ ਦੇ ਸਾਡੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ, ਕਹਿੰਦੇ ਜੀ ਕੱਲ ਪਰਸੋਂ ਬਿਆਨ ਸੁਣ ਰਿਹਾ ਸੀ ਜੋਗੀ ਹੋਰਾਂ ਦਾ, ਕਹਿੰਦੇ ਜੀ ਤੁਸੀਂ ਗੰਨੇ ਬੀਜਣੇ ਬੰਦ ਕਰ ਦਿਓ, ਲੋਕਾਂ ਨੂੰ ਤਾਂ ਸ਼ੂਗਰ ਹੀ ਬਹੁਤ ਜ਼ਿਆਦਾ ਆ। ਦੱਸੋ ਹੁਣ ਇਹੋ ਜਿਹੇ ਸਿਆਸਤਦਾਨ ਜਦੋਂ ਹੋਣਗੇ, ਇਹੋ ਜਿਹੀਆਂ ਸਮੀਖਿਆਵਾਂ ਕਰਨਗੇ, ਤਾਂ ਫਿਰ ਤਾਂ ਨਤੀਜੇ ਤਾਂ ਇਹੋ ਜਿਹੇ ਨਿਕਲਣੇ ਨਾ। ਇਹ ਤਾਂ ਰਾਜੇ ਨਾਲ ਹੀ ਪਰਜਾ। ਜੀ ਜੀ, ਥੈਂਕ ਯੂ ਸੋ ਮਚ ਮਿੰਟੂ ਬਰਾੜ ਜੀ, ਸਾਰੀ ਜਾਣਕਾਰੀ ਦੇ ਲਈ ਧੰਨਵਾਦ ਜੀ ਤੁਹਾਡਾ। ਬਹੁਤ ਬਹੁਤ ਮਿਹਰਬਾਨੀ ਜੀ, ਤੇ ਮੈਨੂੰ ਹੁਣ ਦਿਓ ਇਜਾਜ਼ਤ, ਤੇ ਮਿਲਦੇ ਹਾਂ ਜੀ ਅਗਲੇ ਹਫਤੇ। ਜੀ ਬਿਲਕੁਲ ਜੀ, ਥੈਂਕ ਯੂ ਸੋ ਮਚ ਜੀ। ਸੋ ਦਰਸ਼ਕੋ, ਦਿਓ ਇਜਾਜ਼ਤ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਧੰਨਵਾਦ।